ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੱਗਦਾ ਹੁਣ ਨਰਿੰਦਰ ਮੋਦੀ ਦੀ ਪੂਰੀ ਕਾਪੀ ਕਰ ਰਹੇ ਨੇ, ਨਕਲ ਕਰ ਰਹੇ ਨੇ। ਉਹਨਾਂ ਦੀ ਪੈੜ ਦੇ ਵਿੱਚ ਪੈੜ ਮਿਲਾ ਕੇ ਚੱਲ ਰਹੇ ਨੇ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੇ ਨੇ। ਲੈਂਡ ਪੂਲਿੰਗ ਨੀਤੀ, ਜਿਸ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ। ਲੈਂਡ ਪੂਲਿੰਗ ਨੀਤੀ ਦਾ ਨਾ ਸਿਰਫ ਕਿਸਾਨ ਧਿਰਾਂ ਸਗੋਂ ਕਿਰਤੀ ਧਿਰਾਂ ਵੀ ਇਸ ਦਾ ਵਿਰੋਧ ਕਰ ਰਹੀਆਂ ਨੇ। ਤੇ ਹੁਣ ਇਸ ਨੀਤੀ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਸੋਧ ਕੀਤੀ ਹੈ। ਉਹ ਸੋਧ ਕੀ ਹੈ? ਨੀਤੀ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੀ 3 ਸਾਲਾਂ ਦੇ ਲਈ 30,000 ਰਕਮ ਮਿਲਣੀ ਸੀ, ਉਹ ਹੁਣ 50,000 ਰੁਪਇਆ ਹੋਊਗੀ ਤੇ ਉਹਨਾਂ ਚਿਰ ਮਿਲੂਗੀ ਕਿਸਾਨਾਂ ਨੂੰ ਜਿੰਨਾ ਚਿਰ ਉਹਨਾਂ ਦੀ ਜ਼ਮੀਨ ਤੇ ਕੋਈ ਪ੍ਰੋਜੈਕਟ ਨਹੀਂ ਲੱਗ ਜਾਂਦਾ। ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨੀਤੀ ਦੇ ਤਹਿਤ ਜਦੋਂ ਤੱਕ ਸੰਬੰਧਿਤ ਜ਼ਮੀਨ ਤੇ ਵਿਕਾਸ ਕੰਮ ਕਾਰਜ ਸ਼ੁਰੂ ਨਹੀਂ ਹੁੰਦਾ, ਉਦੋਂ ਤੱਕ ਕਿਸਾਨ ਇਸ ਤੇ ਖੇਤੀ ਦੇ ਕੰਮ ਵੀ ਜਿਹੜੇ ਨੇ ਉਹ ਜਾਰੀ ਰੱਖ ਸਕਣਗੇ। ਜਦੋਂ ਇਹਦੇ ਵਿਕਾਸ ਕੰਮ ਸ਼ੁਰੂ ਹੋਊਗਾ, ਵਿਕਾਸ ਕਾਰਜ ਸ਼ੁਰੂ ਹੋਊਗਾ, ਉਦੋਂ ਰਕਮ 50,000 ਤੋਂ ਵਧਾ ਕੇ 1 ਲੱਖ ਰੁਪਇਆ ਪ੍ਰਤੀ ਏਕੜ ਕਰ ਦਿੱਤੀ ਜਾਊਗੀ। ਸੋ ਇਹ ਤੁਸੀਂ ਦੇਖੋ ਵੀ ਜਦੋਂ ਖੇਤੀ ਕਾਨੂੰਨ ਆਏ ਸਨ, ਉਦੋਂ ਵੀ ਪਹਿਲਾਂ ਤਾਂ ਇਹਨਾਂ ਨੂੰ ਡਿਫੈਂਡ ਕੀਤਾ ਗਿਆ। ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਲੋਕ, ਹਰਸਿਮਰਤ ਵਰਗੇ ਲੋਕ ਜਿਹੜੇ ਪਹਿਲਾਂ ਤਾਂ ਗੁਣ ਗਾਉਂਦੇ ਸੀਗੇ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਸਾਨੂੰ ਵੀ ਲੱਗਦਾ ਵੀ ਬਿੱਲ ਸਹੀ ਨਹੀਂਗੇ। ਲੋਕਾਂ ਨੇ ਵਿਰੋਧ ਕੀਤਾ ਤੇ ਬਿੱਲ ਮਾਫ ਕਰਾ ਕੇ ਰੱਖੇ। ਉਸ ਤੋਂ ਬਾਅਦ ਹੁਣ ਲੈਂਡ ਪੂਲਿੰਗ ਨੀਤੀ, ਜਿੰਨਾ ਚਿਰ ਵਿਰੋਧ ਨਹੀਂ ਹੋਇਆ ਉਹਨਾਂ ਚਿਰ ਲੋਕਾਂ ਤੇ ਥੋਪੀ ਗਈ। ਇਹਦਾ ਵਿਰੋਧ ਨਾ ਕਰੋ, ਇਹ ਇਸ ਲਈ ਸਹੀ ਹੈ, ਇਸ ਕਰਕੇ ਤੁਹਾਡੇ ਹੱਕ ਦੇ ਵਿੱਚ ਹੈ। ਹੁਣ ਜਦੋਂ ਲੋਕਾਂ ਨੇ ਵਿਰੋਧ ਕੀਤਾ ਤੇ ਇਹਦੇ ਵਿੱਚ ਸੋਧਾਂ ਸ਼ੁਰੂ ਹੋ ਗਈਆਂ ਨੇ। ਲੋਕਾਂ ਦਾ ਕਹਿਣਾ ਇਹ ਹੈ ਕਿ ਲੈਂਡ ਪੂਲਿੰਗ ਨੀਤੀ ਲੋਕਾਂ ਦੀਆਂ ਜ਼ਮੀਨਾਂ ਖੋਹ ਲਊਗੀ, ਇਸ ਕਰਕੇ ਇਹਦੇ ਵਿੱਚ ਸੋਧਾਂ ਦੀ ਨਹੀਂ ਬਲਕਿ ਇਸ ਨੂੰ ਵਾਪਸ ਲੈਣ ਦੀ ਲੋੜ ਹੈ, ਜਿਵੇਂ ਖੇਤੀ ਕਾਨੂੰਨ ਵਾਪਸ ਲੈ ਗਏ ਸਨ।